डुब्बी लैंदे ते लभदा चढ़दे। लखां खूह ने दुनिया उत्ते रहन हमेशा चलदे ते जीवी नूं कोई फर्क नहीं पैंदा, सुक जांदी विच पलदे ते अपना खूह जद घेड़े फजलों हिम्मत नाल रब्बानी ते एक पल दे विच जल थल करदा पानियों पानी ते ऐसी जोग त्रिखी ओदी कुदरत साहब ना आवे ते ओदे बाजों जम्मे केड़ा जेड़ा फेरा एक लियावे। शाकर नूं शक्कर ते मूजी नूं टक्कर। ਜਿਹੜਾ ਬੰਦਾ ਹਿੱਕ ਨਾ ਕੰਧਾ ਟਾਂਦਾ ਟਾਣ ਲੱਗ ਪੈਂਦਾ ਅਖੀਰ ਕੋਈ ਤਗੜਾ ਟੱਕਰ ਪੈਂਦਾ ਜਿਹੜਾ ਉਹਦੀ ਹਿੱਕ 'ਚ ਗੋਲੀ ਉਸੇ 'ਚ ਮਾਰ ਦਿੰਦਾ। ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ। ਬੰਦੇ ਦਾ ਮਹਿਣਾ ਹੀ ਮਤਲਬ ਇਹ ਬੰਦਿਆਈ ਵਾਲਾ ਬੰਦਾ ਬਣ ਕੇ ਇਨਸਾਨ ਬਣ ਕੇ ਇੱਥੇ ਰਵੇ ਔਰ ਅੱਲਾ ਦੀ ਮਖਲੂਕ ਨਾਲ ਪਿਆਰ ਕਰੇ ਜੀ। ਅੱਗੇ ਹੀ ਸੀ ਕਹਾਣੀ, ਉੱਤੋਂ ਪੈ ਗਿਆ ਪਾਣੀ। ਕੁਝ ਲੋਕ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਨਾ ਉਹ ਜੁਗੋਂ ਨਵੇਕਲੇ ਹੀ ਹੁੰਦੇ ਨੇ, ਉਹ ਅੱਗੇ ਕਿਸੇ ਦੀ ਗੱਲ ਨੂੰ ਥੱਲੇ ਡਿੱਗਣ ਦਿੰਦੇ ਹੀ ਨਹੀਂ। ਜੀ ਜੀ ਹਾਂਜੀ, ਚੌਲ ਛੜੇ ਹੀ ਚਿੱਟੇ ਹੁੰਦੇ ਨੇ। ਜ਼ਿੰਦਗੀ ਜਿਹੜੀ ਹੈ ਇੱਕ ਮਿਹਨਤ ਮਸ਼ੱਕਤ ਜੋਹਦ ਦਾ ਨਾਂ ਹੈ ਔਰ ਤੁਸੀਂ ਅਗਰ ਆਲੋਲਾ ਤੇ ਉਹ ਕਰੋਗੇ, ਉਹਨਾਂ ਨੂੰ ਤਰਬੀਅਤ ਦਿਓਗੇ, ਗੱਲ ਗੱਲ ਤੇ ਉਹਨਾਂ ਨੂੰ ਜਦੋਂ ਕੁਰਾਏ ਪੈਂਦੇ ਦਿਸਣਗੇ ਉਹਨਾਂ ਨੂੰ ਟੋਕੋਗੇ, ਉਹਨਾਂ ਨੂੰ ਸਮਝਾਓਗੇ ਤੇ ਫੇਰ ਹੀ ਉਹ ਨਾਂ ਨਿਸ਼ਾਨ ਪੈਦਾ ਕਰਨ ਵਾਲੀ ਆਲ ਔਲਾਦ ਬਣੇਗੀ। बिस्मिल्लाहिर्रहमानिर्रहीम। शुरू खुदा दे नामों जिसदा जोड़ जवाब न कोई, जिसदी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ जान वाले ਤੁਹਾਡੇ अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਸਾਰੇ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚਾਨਣੇ अपनी गलबात नूं मजीद निखारन, शिंगारन ते सवारन दा आर ते यतन भी करते रहने आ। प्यारिओ, जेलम दे एक पिंड रांझा विच वसदे ने साडे बड़े ही प्यारे दर्शक, साडे परमानेंट व्यूअर ने हाजी सफदर हुसैन। बड़े सुखनवर आदमी ने, बड़े बड़े खूबसूरत अशार मियाँ मुहम्मद बॉय साहब दे बिलखसूस सानू भिजवाते रहंदे ने। उन्हें एक बड़ा ही खूबसूरत अज सानू अखान भिजवाया है ते नाल उहदा पिछोकड़ भी दस्सिया है। असी साहिबो तुहाडी खिदमत दे विच अर्ज़ कीता सी कि साडे बाज़ अखान जिहड़े ने उन्हां दे पिछे एक कहानी हुंदी है। वो किस्सा जिहड़ा उन्हां अखानां दा पिछोकड़ हुंदा है, ਉਹ ਕਿੱਸਾ, ਉਹ ਕਹਾਣੀ ਹੀ ਉਹਨਾਂ ਅਖਾਣਾਂ ਦੇ ਹੋਂਦ ਵਿੱਚ ਆਉਣ ਦਾ ਸਬਬ ਫਿਰ ਬਣਦੀ ਹੈ ਤੇ ਅਖਾਨ ਵਜੂਦ 'ਚ ਆ ਜਾਂਦਾ ਹੈ। ਇਹ ਜਿਹੜਾ ਅਖਾਨ ਸਾਨੂੰ ਹਾਜੀ ਸਫਦਰ ਹੁਸੈਨ ਹੋਰਾਂ ਭਿਜਵਾਇਆ ਹੈ, ਉਹ ਇਸ ਤਰ੍ਹਾਂ ਹੈ ਵੀ ਡੁੱਬੀ ਲਹਿੰਦੇ ਤੇ ਲੱਭਦਾ ਚੜ੍ਹਦੇ। ਯਾਨੀ ਇੱਕ ਔਰਤ ਹੈ ਤੇ ਉਹ ਦਰਿਆ ਦੇ ਮਗਰਬੀ ਕਿਨਾਰੇ ਵੱਲ ਡੁੱਬ ਗਈ ਹੈ। ਲਹਿੰਦੇ ਅਸੀਂ ਪੰਜਾਬੀ 'ਚ ਆਖਦੇ ਹਾਂ ਜਿੱਧਰ ਸੂਰਜ ਲਹਿੰਦਾ, ਸੂਰਜ ਜਿੱਧਰ ਡੁੱਬਦਾ ਗਰੂਬ ਹੁੰਦਾ ਹੈ। ਤੇ ਅਖਾਨ ਦੇ ਵਿੱਚ ਲਿਖਿਆ ਹੈ ਵੀ ਡੁੱਬੀ ਲਹਿੰਦੇ ਤੇ ਲੱਭਦਾ ਚੜ੍ਹਦੇ।
ਯਾਨੀ ਇੱਕ ਨਹਿਰ ਵਗ ਰਹੀ ਏ, ਉਹਦੇ ਮਗਰਬੀ ਕਿਨਾਰੇ ਦੇ ਉੱਤੇ ਇੱਕ ਔਰਤ ਬੈਠ ਕੇ ਕੱਪੜੇ ਪਈ ਧੋਂਦੀ ਸੀ। ਉਹਦਾ ਪੈਰ ਸਲਿੱਪ ਹੋ ਗਿਆ, ਤਕਦੀਰੀ ਉਹ ਦਰਿਆ 'ਚ ਜਾ ਪਈ ਤੇ ਉਹ ਵਿਚਾਰੀ ਰੁੜ ਗਈ। ਜਦੋਂ ਲੋਕਾਂ ਨੂੰ ਪਤਾ ਲੱਗਾ, ਦੁਨੀਆ ਇਕੱਠੀ ਹੋਈ, ਉਹਨਾਂ ਉਹਦੇ ਘਰ ਵੀ ਇਤਲਾਹ ਦਿੱਤੀ ਤੇ ਉਹਦਾ ਬੰਦਾ ਵੀ ਆ ਗਿਆ ਤੇ ਉਹ ਲੋਕਾਂ ਨੇ ਉਹਨੂੰ ਉਹ ਮੌਕਾ ਵਹਾਇਆ ਵੀ ਇੱਥੇ ਬਹਿ ਕੇ ਵੀ ਕੱਪੜੇ ਧੋਂਦੀ ਸੀ ਤੇ ਇੱਥੇ ਵਿਚਾਰੀ ਵਿੱਚ ਡਿੱਗ ਪਈ ਏ, ਪਾਣੀ ਤੇਜ਼ ਸੀ ਤੇ ਰੁੜ ਗਈ। ਹੁਣ ਜਿਹੜੀ ਜਗ੍ਹਾ ਉਹਦੇ ਖਾਮਦ ਨੂੰ ਵਿਖਾਈ ਗਈ ਸੀ ਪਿਆਰਿਓ, ਉਹ ਦਰਿਆ ਦਾ ਮਗਰਬੀ ਦੰਦਾ ਸੀ। ਉਸ ਬੰਦੇ ਨੇ ਲੋਕਾਂ ਨੂੰ ਪੁੱਛਿਆ ਵੀ ਇੱਥੇ ਨੇੜੇ ਕੋਈ ਪੁਲ ਹੈ? ਉਹਨਾਂ ਆਖਿਆ ਜੀ ਹੈ। ਉਹ ਪੁਲੀ ਸੀ, ਛੋਟੀ ਖੋਤਾ ਪੁਲੀ, ਜਿਹਨੂੰ ਅਸੀਂ ਪਿੰਡਾਂ 'ਚ ਆਖਦੇ ਹਾਂ, ਜਿੱਥੋਂ ਇੱਕ ਖੋਤੇ ਦੇ ਲੰਘਣ ਦੀ ਰਾਹ ਬਣਿਆ ਹੁੰਦਾ, ਜਾਂ ਉਹਦੇ ਤੋਂ ਕਾਰ ਸ਼ਾਰ ਜਾਂ ਟਰੈਕਟਰ ਟਰਾਲੀਆਂ ਵੱਡੇ ਜਿਹੜੇ ਵਹੀਕਲਸ ਨੇ ਉਹ ਨਹੀਂ ਗੁਜ਼ਰ ਸਕਦੇ। ਉਹ ਛੋਟੀ ਜਿਹੀ ਇੱਕ ਪੁਲੀ ਹੁੰਦੀ ਹੈ ਜਿਹਦੇ ਤੋਂ ਮੋਟਰਸਾਈਕਲ ਸਵਾਰ, ਸਾਈਕਲ ਸਵਾਰ ਜਾਂ ਖੋਤੇ ਲੰਘ ਜਾਂਦੇ ਨੇ, ਜਾਨਵਰ ਮਵੇਸ਼ੀ ਲੰਘ ਸਕਦੇ ਨੇ। ਛੋਟੀ ਤੰਗ ਪੁਲੀ ਉਹ ਇੱਕ ਹੈ ਸੀ ਨੇੜੇ। ਉਹ ਉਸ ਪੁਲੀ ਰਾਹੀਂ ਦਰਿਆ ਦੇ ਨਾਲ ਚੜ੍ਹਦੇ ਦੰਦੇ ਟੁਰ ਗਿਆ, ਯਾਨੀ ਡੁੱਬੀ ਉਹ ਮਗਰਬੀ ਕਿਨਾਰੇ ਸੀ ਤੇ ਟੁਰ ਹੋ ਗਿਆ ਮਸ਼ਰਕੀ ਕਿਨਾਰੇ। ਉੱਥੇ ਜਾ ਕੇ ਤੇ ਪਾਣੀ ਦੇ ਵਿੱਚ ਉਹਨੂੰ ਲੱਭਣ ਲੱਗ ਪਿਆ, ਬੜਾ ਧਿਆਨ ਨਾਲ ਕਿ ਇੱਥੇ ਕਿੱਥੇ ਮੇਰੀ ਬੀਵੀ ਡੁੱਬੀ ਹੈ। ਉਹ ਬੰਦਿਆਂ ਫੇਰ ਉਹਨੂੰ ਜਾ ਕੇ ਆਖਿਆ ਕਿ ਝੱਲਿਆ ਤੂੰ ਪਾਗਲ ਹੋ ਗਿਆ, ਉਹ ਡੁੱਬੀ ਤੇ ਤੇਰੀ ਜਨਾਨੀ ਤੈਨੂੰ ਆਖਿਆ ਵੀ ਲਹਿੰਦੇ ਪਾਸੇ ਵੇ, ਮਗਰਬੀ ਕਿਨਾਰੇ ਵੱਲ ਡੁੱਬੀ ਹੈ। ਤੂੰ 200 ਮੀਟਰ ਚੌੜਾ ਦਰਿਆ ਹੈ, 200-300 ਫੁੱਟ, ਤੇ ਤੂੰ ਹੁਣ ਆ ਕੇ ਇਸ ਪਾਸੇ ਲੱਭਣ ਲੱਗ ਪਿਆ, ਦਿਮਾਗ ਤੇਰਾ ਸਹੀ ਹੈ? ਉਹਨੇ ਆਖਿਆ ਯਾਰ ਬੀਵੀ ਮੇਰੀ ਸੀ ਜਿਹੜੀ ਡੁੱਬੀ ਏ, ਜਿੰਨਾ ਉਹਨੂੰ ਮੈਂ ਜਾਣਨਾ ਤੁਸੀਂ ਨਹੀਂ ਜਾਣਦੇ। ਸਾਰੀ ਜ਼ਿੰਦਗੀ ਮੈਂ ਉਹਦੇ ਨਾਲ ਗੁਜ਼ਾਰੀ ਹੈ। ਉਹਨੇ ਸਾਰੀ ਜ਼ਿੰਦਗੀ ਹਰ ਕੰਮ ਜਿਹੜਾ ਮੈਂ ਉਹਨੂੰ ਆਖਿਆ ਨਾ, ਉਹਨੇ ਉਹਦਾ ਉਲਟ ਹੀ ਕੀਤਾ। ਜੇ ਮੈਂ ਉਹਨੂੰ ਆਖਿਆ ਨਾ ਸੱਜੇ ਜਾ ਤੇ ਉਹ ਖੱਬੇ ਹੀ ਗਈ ਹੈ। ਜੇ ਮੈਂ ਉਹਨੂੰ ਆਖਿਆ ਨਾ ਅੱਜ ਦਾਲ ਪਕਾ ਲੈ ਤੇ ਉਹਨੇ ਕੋਈ ਸਬਜ਼ੀ ਹੀ ਪਕਾਈ ਹੈ। ਮੇਰੀ ਹਰ ਗੱਲ ਦੇ ਉਹ ਉਲਟ ਹੀ ਗਈ ਹੈ। ਤੇ ਮੈਨੂੰ ਪਤਾ ਹੈ ਵੀ ਉਹਨੂੰ ਉਲਟ ਜਾਣ ਦੀ ਆਦਤ ਹੈ। ਉਹ ਮਗਰਬੀ ਦੰਦੇ 'ਚ ਡੁੱਬੀ ਹੈ ਨਾ ਤੇ ਗਈ ਮਸ਼ਰਕੀ ਦੰਦੇ ਵੱਲ ਹੋਣੀ ਹੈ। ਮੈਂ ਇਸ ਵਾਸਤੇ ਆ ਕੇ ਉਹਨੂੰ ਚੜ੍ਹਦੇ ਪਾਸੇ ਪਿਆ ਲੱਭਣਾ। ਸੋ ਪਿਆਰਿਓ, ਇਹ ਅਖਾਣ ਅਜਿਹੀ ਥਾਂ ਤੇ ਬੋਲਿਆ ਜਾਂਦਾ ਹੈ ਜਿੱਥੇ ਕੋਈ ਬੰਦਾ ਆਪਣੇ ਕੀਤੇ ਦੇ ਉਲਟ ਚੱਲੇ, ਯਾਨੀ ਉਹਨੂੰ ਜੋ ਮਰਜ਼ੀ ਸਮਝਾ ਲਓ, ਉਹਨੇ ਉਹਦੇ ਮੁਖਾਲਫ ਕੰਮ ਹੀ ਕਰਨਾ, ਉਹਨੇ ਆਪਣੀ ਮਰਜ਼ੀ ਕਰਨੀ ਹੈ। ਉਹਨੇ ਨਾ ਕਿਸੇ ਦੀ ਮੱਤ ਲੈਣੀ ਹੈ, ਨਾ ਕਿਸੇ ਸੂਝਵਾਨ ਵਿਦਵਾਨ ਦੀ ਗੱਲ ਮੰਨਣੀ ਹੈ। ਉਹਨੇ ਉਹ ਹੀ ਕਰਨਾ ਜੋ ਉਹਦੇ ਮਨ 'ਚ ਆਵੇ। ਹੱਟ ਧਰਮੀ ਦਾ ਮੁਜ਼ਾਹਰਾ ਹਰ ਆਪਣੇ ਫੇਲ 'ਚ ਕਰਨ ਵਾਲਾ ਜਿਹੜਾ ਬੰਦਾ ਹੈ, ਉਹਦੇ ਬਾਰੇ ਆਖਿਆ ਜਾਂਦਾ ਹੈ ਵੀ ਡੁੱਬੀ ਲਹਿੰਦੇ ਤੇ ਲੱਭਦਾ ਚੜ੍ਹਦੇ। ਤੇ ਪਿਆਰਿਓ, ਆਓ ਹੁਣ ਤੁਹਾਡੇ ਭਿਜਵਾਏ ਹੋਏ ਅਖਾਣ ਲੈ ਕੇ ਚੱਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ ਬਾਜਵਾ ਸਾਹਿਬ अस्सलाम वालेकुम जनाब। जी बिस्मिल्लाह जी, वालेकुम सलाम। खैरा होन जी डॉक्टर साहब, खैरी आओ जी। बड़ी मेहरबानी मेरी सरकार, बड़ी नवाजिश। की हाल चाल जे सर्दी? मौजा लगियां जी। आ थोड़ा जा माड़ा जी ठंड आई है, मैनू ते अज ही लगी ही सवेरे। जी जी। नहीं ते मैं ते रात नूं आ खिड़की जिहड़ी है खोल के सौंदा हां। वाह। लेकिन राती मैं बैठिया वेख्या भी कंबल विच ना मैं थोड़ा जा इस तरह लगा भी माड़ी जी ठंड है, तो फिर मैं खिड़की बंद कर ली। सर ਤੇ ਬਾਜਵਾ ਸਾਹਿਬ, ਜਿਹੜੀ ਬਾਰਿਸ਼ ਨਹੀਂ ਹੋਣ ਡਈ, ਹਾਂਜੀ, ਇਹ ਮੇਰੀ ਸਰਕਾਰ ਸਾਡੀਆਂ ਫਸਲਾਂ ਤੇ ਕੀ ਅਸਰ ਕਰ ਰਹੀ ਹੈ? ਕੋਈ ਦੁਆ ਕਰੀਏ ਬਾਰਿਸ਼ ਲਈ। ਹਾਂਜੀ, ਅੱਲਾ ਸੋਹਣੇ ਦੀ ਮਰਜ਼ੀ ਇਹਨਾਂ ਦੀ। ਵੇਖੋ ਜੀ, ਗੱਲ ਇਹ ਕਿ ਜੋ ਜੋ ਨਿਆਂ ਜ਼ਿੰਦਗੀ ਇਨਸਾਨਾਂ ਦੇ ਨਾਲ ਹੋ ਰਹੇ ਨੇ, ਜਿਸ ਤਰ੍ਹਾਂ ਬੇਦਰਦੀ ਨਾਲ ਇਨਸਾਨਾਂ ਨੂੰ, ਖਾਸ ਕਰਕੇ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਹੈ ਜੀ ਜੀ, ਇਸਰਾਈਲ ਦੇ ਉੱਥੇ ਫਲਸਤੀਨ ਦੇ ਵਿੱਚ। ਜੀ ਜੀ ਜੀ। ਤੇ ਜ਼ਾਹਰ ਫਿਰ ਵੇਖੋ ਨਾ ਜੀ,
ਰਹਿਮਤ ਤੇ ਉਦੋਂ ਹੁੰਦੀ ਹੈ ਜਦੋਂ ਇਨਸਾਨ ਅੱਲਾ ਅੱਗੇ ਤਰਲਾ ਕਰਦੇ ਨੇ ਸਰ। ਕਿ ਰੱਬਾ ਸੋਹਣਿਆ ਸਾਡੇ ਤੇ ਰਹਿਮਤ ਕਰ। ਤੇ ਜਦੋਂ ਅਸੀਂ ਚਾਰ ਚੁਫੇਰੇ ਕਿਸੇ ਮੁਲਕ 'ਚ ਵੇਖ ਲਓ ਇਨਸਾਨਾਂ ਨਾਲ ਇੰਨਾ ਜ਼ੁਲਮ ਹੋ ਰਿਹਾ, ਸਾਡੇ ਆਪਣੇ 'ਚ ਵੀ ਹਰ ਜਗ੍ਹਾ ਤੇ ਹੀ। ਤੇ ਇਹ ਬਾਰਿਸ਼ਾਂ ਹੋਣ ਤੇ ਫਸਲਾਂ ਵਾਸਤੇ ਚੰਗੀਆਂ ਨੇ ਜੀ। ਨਹੀਂ ਜੀ, ਜ਼ਾਹਰ ਬਾਰਿਸ਼ 'ਚ ਜਦੋਂ ਉੱਤੋਂ ਪੈਂਦੀ ਹੈ ਕਣੀ ਤੇ ਉਹਦੀ ਕੋਂਪਲ ਦੇ ਵਿੱਚ ਪੈਂਦੀ ਹੈ ਕਣਕ ਦੀ ਫਸਲ ਦੇ ਵਿੱਚ, ਉਹ ਤੇ ਉਹਦੀ ਜ਼ਿੰਦਗੀ ਹੈ, ਉਹ ਤੇ ਉਹਦੀ ਲਾਈਫ ਹੈ। ਵਾਹ ਮਤਲਬ ਇਹ ਟਿਊਬਵੈਲ ਦਾ ਪਾਣੀ ਅਸੀਂ ਲਾਉਂਦੇ ਹਾਂ ਲੇਕਿਨ ਟਿਊਬਵੈਲ ਦਾ ਪਾਣੀ ਉਹ ਕੰਮ ਨਹੀਂ ਕਰਦਾ। ਨਹੀਂ। ਵੇਖੋ ਨਾ ਅੱਜ ਕੱਲ ਗਵਰਨਮੈਂਟ ਵਾਟਰ ਸਪ੍ਰਿੰਕਲ ਦੀਆਂ ਨਵੀਆਂ ਸਕੀਮਾਂ ਦਿੰਦੀ ਹੈ ਇਸੇ ਵਾਸਤੇ ਵੀ ਕੋਈ ਸਪ੍ਰਿੰਕਲ ਵੀ ਜਿਹੜਾ ਉਹ ਮੀਂਹ ਦਾ ਜਾਂ ਬਾਰਿਸ਼ ਦੀ ਇੱਕ ਵਟਾਈ ਹੋਈ ਸ਼ਕਲ ਹੈ। ਹਾਂਜੀ। ਲਓ ਜੀ ਪਿਆਰਿਓ, ਬਾਜਵਾ ਸਾਹਿਬ ਵੇਖੋ ਫਰਮਾਇਆ ਕਿ ਅੱਲਾਹ ਪਾਕ ਸੱਚਾ ਸਾਹਿਬ ਸਾਨੂੰ ਮਾਫੀਆਂ ਦੇ ਔਰ ਬਾਰਿਸ਼ ਪਾਏ। ਇਸ ਵੇਲੇ ਜਿੰਨੀਆਂ ਕੋ ਬਿਮਾਰੀਆਂ ਫੈਲ ਰਹੀਆਂ ਨੇ ਔਰ ਜਿੰਨੀ ਕੋ ਫਸਲਾਤ ਨੂੰ ਸਾਡੀਆਂ ਫਸਲਾਂ ਨੂੰ ਜ਼ਰੂਰਤ ਹੈ ਇਸ ਵੇਲੇ ਪਾਣੀ ਦੀ, ਉਹ ਅਸ਼ੱਦ ਜ਼ਰੂਰਤ ਹੈ। ਔਰ ਸਾਹਿਬੋ ਬਾਜਵਾ ਸਾਹਿਬ ਜਿਵੇਂ ਫਰਮਾਇਆ ਵੀ ਜਿਹੜਾ ਅੱਲਾਹ ਪਾਕ ਸੱਚੇ ਸਾਹਿਬ ਦਾ ਉੱਤੋਂ ਅਸਮਾਨ ਤੋਂ ਬਾਰਾਨ ਰਹਿਮਤ, ਜਿਹੜਾ ਰਹਿਮਤ ਵਾਲਾ ਮੀਂਹ ਵਸਦਾ ਹੈ, ਉਹ ਖੂਹ ਉਸਦੇ ਹਿਸਾਬ ਤੇ ਕੱਖ ਵੀ ਨਹੀਂ। ਹਜ਼ਰਤ ਮੀਆਂ ਮੁਹੰਮਦ ਬਾਈ ਸਾਹਿਬ ਫਰਮਾਇਆ ਸੀ ਵੀ ਲੱਖਾਂ ਖੂਹ ਨੇ ਦੁਨੀਆ ਉੱਤੇ, ਰਹਿਣ ਹਮੇਸ਼ਾ ਚੱਲਦੇ ਤੇ ਜੀਵੀ ਨੂੰ ਕੋਈ ਫਰਕ ਨਹੀਂ ਪੈਂਦਾ, ਸੁੱਕ ਜਾਂਦੀ ਵਿੱਚ ਪਲਦੇ ਤੇ ਆਪਣਾ ਖੂਹ ਜਦ ਘੇੜੇ ਫਜ਼ਲੋਂ ਹਿੰਮਤ ਨਾਲ ਰੱਬਾਨੀ ਤੇ ਇੱਕ ਪਲ ਦੇ ਵਿੱਚ ਜਲ ਥਲ ਕਰਦਾ ਹੈ ਪਾਣੀਓਂ ਪਾਣੀ। ਤੇ ਐਸੀ ਜੋਗ ਤਰੀਖੀ ਉਹਦੀ ਕੁਦਰਤ ਹਿਸਾਬ ਨਾ ਆਵੇ ਤੇ ਉਹਦੇ ਬਾਝੋਂ ਜੰਮੇ ਕਿਹੜਾ ਜਿਹੜਾ ਫੇਰਾ ਇੱਕ ਲਿਆਵੇ। ਤੇ ਬਾਜਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਨੇ ਜੀ, ਸਿਆਲਕੋਟ 에ਅਰਪੋਰਟ ਦੇ ਉੱਤੇ ਸਿਕਿਉਰਿਟੀ ਆਫੀਸਰ ਨੇ 에ਅਰਪੋਰਟ ਸਿਕਿਉਰਿਟੀ ਫੋਰਸ ਵਿੱਚ ਜੀ ਉਮਰ ਘੁੰਮਣ ਸਾਹਿਬ ਜੀ। ਉਹਨਾਂ ਜਨਾਬ ਖਾਨ ਭਿਜਵਾਇਆ ਵੀ ਸ਼ਾਕਰ ਨੂੰ ਸ਼ੱਕਰ ਤੇ ਮੂਜ਼ੀ ਨੂੰ ਟੱਕਰ। ਹਾਂਜੀ, ਇਹ ਦੱਸਿਆ ਗਿਆ ਇਸ ਖਾਨ ਸ਼ਾਕਰਾਂ ਨੇ ਸ਼ੁਕਰ ਕਰਨ ਵਾਲਾ ਤੇ ਮੂਜ਼ੀ ਦਾ ਮਤਲਬ ਹੈ ਪਲੀਤ, ਭੈੜਾ, ਬਦ ਨਸਲਾ, ਬਦ ਕਰਦਾਰਾ। ਜੀ ਹਾਂਜੀ। ਤੇ ਸ਼ਾਕਰ ਦਾ ਮਤਲਬ ਹੈ ਜਿਹੜਾ ਬੰਦਾ ਸਬਰ ਸ਼ੁਕਰ ਕਰਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਰਹਿੰਦਾ ਹੈ, ਉਹ ਕਿਸੇ ਵੱਲ ਵੇਖ ਕੇ ਜੀਭ ਨਹੀਂ ਕੱਢਦਾ, ਉਹ ਅੱਲਾਹ ਵੱਲ ਧਿਆਨ ਨਜ਼ਰ ਰੱਖਦਾ ਹੈ, ਅੱਲਾਹ ਤੇ ਧਿਆਨ ਰੱਖਦਾ ਹੈ ਕਿ ਮੇਰੇ ਹਾਲਾਤ ਅੱਲਾਹ ਸਿੱਧੇ ਕਰੇਗਾ, ਮੇਰੀਆਂ ਲੋੜਾਂ ਥੋੜਾ ਰੱਬ ਸੋਹਣਾ ਪੂਰਾ ਕਰੇਗਾ। ਤੇ ਉਹਨੂੰ ਫਿਰ ਅਖੀਰ ਕਦੀ ਨਾ ਕਦੀ ਅੱਲਾਹ ਸੋਹਣਾ ਉਹਦੀਆਂ ਉਹ ਮੁਰਾਦਾਂ ਜਿਹੜੀਆਂ ਨੇ ਨਾ ਉਹ ਪੂਰੀਆਂ ਕਰ ਦਿੰਦਾ। ਲੇਕਿਨ ਜਿਹੜੇ ਬੁਰੇ ਬੰਦੇ ਨੇ ਉਹਨੂੰ ਇਹ ਭੁਲੇਖਾ ਲੱਗਾ ਹੁੰਦਾ ਕਿ ਮੇਰੀ ਤਾਕਤ ਦਾ ਕਲਮ, ਮੇਰੀ ਕਲਮ ਦੀ ਤਾਕਤ, ਮੇਰੇ ਇਖਤਿਆਰ ਦੀ ਤਾਕਤ, ਮੇਰੇ ਜਿਸਮਾਨੀ ਜ਼ੋਰ ਦੀ ਤਾਕਤ ਦੇ ਸਾਹਮਣੇ ਕੋਈ ਖਲੋ ਨਹੀਂ ਸਕਦਾ। ਔਰ ਉਹ ਫਿਰ ਲੋਕ ਜਿਹੜੇ ਨੇ ਨਾ ਕਦੀ ਕਿਸੇ ਐਕਸੀਡੈਂਟ 'ਚ ਹੀ ਮਰਦੇ ਨੇ। ਅੱਲਾਹ ਜੀ। ਅੱਛਾ, ਜਾਂ ਤੁਸੀਂ ਸਮਝ ਲਓ ਜਾਂ ਫਿਰ ਇਹ ਵੀ ਕਿ ਉਹਦੇ ਕੋਲ ਟੱਕਰ ਦਾ ਉਹਨੂੰ ਕੋਈ ਉਸ ਤਰ੍ਹਾਂ ਦਾ ਮਿਲ ਜਾਂਦਾ ਜਿਹੜਾ ਉਹਦਾ ਮਨਕਾ ਤਰੋੜ ਦਿੰਦਾ। ਬਿਲਕੁਲ। ਇਸ ਵਾਸਤੇ ਦੁਨੀਆ ਹੀ ਤੇ ਰੱਬ ਨੇ ਵੱਧ ਤੋਂ ਵੱਧ ਬਣਾਏ ਨੇ। ਇਸ ਵਾਸਤੇ ਗੱਲ ਇਸ ਖਾਨ 'ਚ ਮੱਤ ਦਿੱਤੀ ਗਈ ਏ ਕਿ ਜੇ ਤੁਹਾਨੂੰ ਅੱਲਾ ਨੇ ਤਾਕਤ ਵੀ ਦਿੱਤੀ ਏ, ਸਿਹਤ ਵੀ ਦਿੱਤੀ ਏ, ਦੌਲਤ ਵੀ ਦਿੱਤੀ ਏ, ਇਖਤਿਆਰ ਵੀ ਦਿੱਤਾ ਹੈ, ਤੇ ਅੱਲਾ ਸੋਹਣੇ ਕੋ ਡਰਦੇ ਰਹੋ ਔਰ ਉਹਦੇ ਹੁਕਮ ਅਮਰ ਦੇ ਵਿੱਚ ਚੱਲਦੇ ਰਹੋ ਔਰ ਉਹਦੇ ਨਾਲ ਕੰਮਕਾਰ ਕਰੋ। ਔਰ ਜੇ ਤੁਹਾਨੂੰ ਨਹੀਂ ਦਿੱਤਾ ਤੇ ਸਬਰ ਸ਼ੁਕਰ ਕਰਕੇ ਉਹਦੇ ਅੱਗੇ ਅਰਦਾਸਾਂ ਕਰਦੇ ਰਹੋ ਤੇ ਉਹ ਤੁਹਾਨੂੰ ਮਤਲਬ ਇਹ ਤੁਹਾਡੇ ਮੂੰਹ 'ਚ ਅਖੀਰ ਸ਼ੱਕਰ ਪਾ ਦੇਵੇਗਾ। ਹਾਂਜੀ। ਲੇਕਿਨ ਜਿਹੜੇ ਭੈੜੇ ਬੰਦੇ ਨੇ ਉਹਨਾਂ ਨੂੰ ਨੁਕਸਾਨ ਹੀ ਨੁਕਸਾਨ ਹੈ। ਉਹ ਅੱਜ ਘਾਟਾ ਖਾਣ ਜਾਂ ਕੱਲ ਖਾਣ, ਉਹਨਾਂ ਨੇ ਖਾਣਾ ਹੀ ਹੁੰਦਾ। ਜਿਹੜਾ ਬੰਦਾ ਹਿੱਕ ਨਾ ਕੰਧਾ ਟਾਂਦਾ ਟਾਣ ਲੱਗ ਪੈਂਦਾ, ਅਖੀਰ ਕੋਈ ਤਗੜਾ ਟੱਕਰ ਪੈਂਦਾ ਜਿਹੜਾ ਉਹਦੀ ਹਿੱਕ 'ਚ ਗੋਲੀ ਉਸੇ 'ਚ ਮਾਰ ਦਿੰਦਾ। ਵਾਹ। ਤੇ ਇਸ ਗੱਲ ਤੋਂ ਡਰਦਿਆਂ ਰਹਿਣਾ ਚਾਹੀਦਾ। ਵਾਹ। ਲਓ ਜੀ ਪਿਆਰਿਓ, ਸ਼ਾਕਰ ਨੂੰ ਸ਼ੱਕਰ ਤੇ ਮੂਜ਼ੀ ਨੂੰ ਟੱਕਰ। ਇਸ ਅਖਾਨ 'ਚ ਜਿਵੇਂ ਬਾਜਵਾ ਸਾਹਿਬ ਵੀ ਸਮਝਾਇਆ ਸਾਨੂੰ ਪੂਰੀ ਜ਼ਿੰਦਗੀ ਗੁਜ਼ਾਰਨ ਦਾ ਵੱਲ ਦੱਸਿਆ ਗਿਆ ਹੋਇਆ ਹੈ। ਅੱਲਾਹ ਪਾਕ ਸੱਚਾ ਸਾਹਿਬ ਜਿਸ ਹਾਲ 'ਚ ਰੱਖੇ ਸ਼ੁਕਰ ਕਰੋ, ਮਿਹਨਤ ਲੋ, ਕਸਰ ਘੱਟ ਨਾ ਕਰੋ। ਲੇਕਿਨ ਪਿਆਰਿਓ, ਕੋਈ ਐਸਾ ਹਾਦਸਾ ਤੁਹਾਡੀ ਜ਼ਿੰਦਗੀ ਦੇ ਵਿੱਚ ਰੂਹਨੁਮਾ ਹੁੰਦਾ ਜਿਹੜਾ ਤੁਹਾਡੇ ਵਾਸਤੇ ਤਕਲੀਫ ਦੇਵੇ ਤੇ ਸ਼ੁਕਰ ਔਰ ਸਬਰ ਕਰਕੇ ਅੱਲਾਹ ਪਾਕ ਫਰਮਾਂਦਾ ਮੇਰੇ ਕੋਲੋਂ ਨਮਾਜ਼ ਔਰ ਸਬਰ ਦੇ ਜ਼ਰੀਏ ਮੇਰੇ ਕੋਲੋਂ ਮਦਦ ਮੰਗੋ। ਪਿਆਰਿਓ, ਇਸੇ ਤਰ੍ਹਾਂ ਹੀ ਇਸ ਜਿਹੜਾ ਅਖਾਨ ਦਾ ਅਗਲਾ ਹਿੱਸਾ ਹੈ ਕਿ ਮੂਜ਼ੀ ਨੂੰ ਟੱਕਰ।
ਵੇਖੋ ਨਾ, ਜਿਹੜਾ ਹਰ ਇੱਕ ਨੂੰ ਇਜ਼ਾ ਪਹੁੰਚਾਉਂਦਾ, ਜਿਹੜਾ ਹਰ ਇੱਕ ਨੂੰ ਤੰਗ ਕਰਦਾ, ਤਕਲੀਫ ਕਰਦਾ, ਸਾਹਿਬੋ ਕੋਈ ਨਾ ਕੋਈ ਉਹਨੂੰ ਵੀ ਅੱਗੋਂ ਟੱਕਰ ਜਾਂਦਾ। ਇਹ ਅੱਲਾਹ ਪਾਕ ਦਾ ਕਾਨੂੰਨ ਹੈ ਕਿ ਅੱਲਾਹ ਪਾਕ ਨੇ ਹਰ ਨਮਰੂਦ ਦੇ ਵਾਸਤੇ, ਹਰ ਫਿਰੌਨ ਦੇ ਵਾਸਤੇ ਇੱਕ ਅੱਲਾਹ ਪਾਕ ਨੇ ਮੂਸਾ ਪੈਦਾ ਕੀਤਾ ਹੁੰਦਾ ਹੈ। ਉਸ ਬਾਦਸ਼ਾਹ ਨੇ ਆਪਣੀ ਬਾਦਸ਼ਾਹੀ ਨਹੀਂ ਚਲਾਣੀ, ਇਸ ਵਾਸਤੇ ਇਹ ਅੱਲਾਹ ਪਾਕ ਦਾ ਕਾਨੂੰਨ ਹੈ, ਕਾਨੂੰਨ ਹੈ ਕੁਦਰਤ ਹੈ ਕਿ ਹਰ ਫਿਰੌਨ ਦੇ ਵਾਸਤੇ ਸਾਹਿਬ ਨੇ ਇੱਕ ਮੂਸਾ ਪੈਦਾ ਕੀਤਾ ਹੁੰਦਾ ਹੈ। ਫਿਰ ਦੂਸਰਾ ਅੱਲਾਹ ਪਾਕ ਦਾ ਇਹ ਵੀ ਕਾਨੂੰਨ ਹੈ, ਮੇਰੇ ਮਾਲਕ ਦਾ ਪੀਰ ਵਾਰਿਸ ਸ਼ਾਹ ਜਿਵੇਂ ਲਿਖਦੇ ਨੇ ਕਿ ਵਾਰਿਸ ਸ਼ਾਹ ਉਜਾੜ ਕੇ ਵਸਦਿਆਂ ਨੂੰ ਆਪ ਸੁਖ ਦੇ ਨਾਲ ਫਿਰ ਵਸੀਏ ਕਿਉਂ। ਜਿਹੜਾ ਕਿਸੇ ਨੂੰ ਤੰਗ ਕਰਦਾ ਉਸ ਬਾਦਸ਼ਾਹ ਨੇ ਫਿਰ ਉਹਦਾ ਵੀ ਬੰਦੋਬਸਤ ਕੀਤਾ ਹੁੰਦਾ। ਇਸ ਵਾਸਤੇ ਤੰਗ ਕਰਨ ਵਾਲੇ ਨੂੰ ਤੰਗ ਹੋਣਾ ਪੈਂਦਾ ਤੇ ਸ਼ੁਕਰ ਕਰਨ ਵਾਲੇ ਨੂੰ ਮੇਰਾ ਮਾਲਕ ਜਿਹੜਾ ਸ਼ਕਰ ਅਤਾ ਕਰਦਾ, ਯਾਨੀ ਉਹਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ, ਉਹਦੀ ਹਯਾਤੀ ਵਿੱਚ ਮਿਠਾਸ ਭਰ ਜਾਂਦੀ ਹੈ। ਬਾਈਵਾ ਸਾਹਿਬ ਨਸੀਰ ਅਹਿਮਦ ਬੱਟ ਸਾਹਿਬ ਨੇ ਪਿੱਛੋਂ ਤੇ ਡਸਕੇ ਦੇ ਰਹਿਣ ਵਾਲੇ ਨੇ, ਲੇਕਿਨ ਹੁਣ ਇੱਕ ਅਰਸੇ ਤੋਂ 2-2.5 ਅਸ਼ਰਿਆਂ ਤੋਂ ਨਾ ਜਨਾਬ ਦੁਬਈ ਵਿੱਚ ਮੁਕੀਮ ਨੇ। ਵਾਹ ਜੀ ਵਾਹ। ਉਹਨਾਂ ਸਰ ਅਖਾਨ ਭਜਵਾਇਆ ਭਈ ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ। ਹਾਂਜੀ, ਇਸ ਅਖਾਨ 'ਚ ਜਿਸ ਤਰ੍ਹਾਂ ਪਹਿਲੇ 'ਚ ਅਸੀਂ ਗੱਲ ਕੀਤੀ ਹੈ ਕਿ ਖੁਦਾ ਤਾਲਾ ਜਿਹੜਾ ਨਾ, ਕਿਉਂਕਿ ਉਹ ਆਪ ਆਖਦਾ ਕਿ ਮੈਂ 17 ਮਾਵਾਂ ਜਿੰਨਾ ਪਿਆਰ ਕਰਨਾ ਜੀ, ਵਾਹ। ਤੇ ਉਹ ਹਾਈ ਮਾਈ ਬੰਦਾ ਜਿੰਨੀਆਂ ਮਰਜ਼ੀ ਬਦ ਕਰਤੂਤਾਂ ਕਰਦਾ ਲਗਾ ਜਾਂਦਾ ਹੈ ਤੇ ਉਹ ਉਹਨੂੰ ਵਹਿੰਦਾ ਲਗਾ ਜਾਂਦਾ ਹੈ ਜੀ, ਕਿਉਂਕਿ ਖੁਦਾ ਤੇ ਹਰ ਵੇਲੇ ਵਹਿੰਦਾ ਹੈ। ਕੋਈ ਐਸਾ ਪਲ ਨਹੀਂ ਕਿ ਜਦੋਂ ਉਹਦੀ ਰੱਬ ਨੂੰ ਤੇ ਨੀਂਦਰ ਹੀ ਨਹੀਂ ਆਉਂਦੀ। ਹਾਂਜੀ, ਉਹ ਸਾਡੀ ਇੱਕ ਇੱਕ ਹਰਕਤ ਨੂੰ ਵਹਿੰਦਾ ਰਹਿੰਦਾ ਹੈ ਵੀ ਇਹ ਬੰਦਾ ਕੁਰਾਏ ਪਿਆ ਜਾਂਦਾ ਹੈ ਤੇ ਖੋਰੇ ਸਿੱਧੇ ਰਾਹ ਪੈ ਜੇ, ਖੋਰੇ ਸਿੱਧੇ ਰਾਹ ਪੈ ਜੇ, ਮਤਲਬ ਉਹਨੂੰ ਇਹ ਉਮੀਦ ਹੁੰਦੀ ਹੈ। ਹਾਂਜੀ, ਤੇ ਜਿਹੜਾ ਬੰਦਾ ਬਿਲਕੁਲ ਹੀ ਜਿਹੜਾ ਉਹਨੇ ਸਹੁੰ ਖਾਲੀ ਹੋਏ ਕਿ ਮੈਂ ਬੰਦੇ ਦੇ ਪੁੱਤਰਾਂ ਵਾਲਾ ਕੋਈ ਕੰਮ ਕਰਨਾ ਹੀ ਨਹੀਂ, ਹਾਂਜੀ, ਤੇ ਅਖੀਰ ਫਿਰ ਜਿਹੜਾ ਨਾ ਰੱਬ ਦੀ ਜ਼ਾਤ ਨੂੰ ਵੀ ਜਲਾਲ ਆ ਜਾਂਦਾ, ਕਿਉਂਕਿ ਜੋ ਰਹੀਮ ਕਰੀਮ ਹੈ ਤੇ ਉਹ ਕਹਾਰ ਜਬਾਰ ਵੀ, ਹਾਂਜੀ। ਤੇ ਉਹ ਫਿਰ ਜਿਵੇਂ ਉਹਨੇ ਆਖਿਆ ਸੀ ਪੜ੍ਹੇ ਦਾ, ਮੀਆਂ ਸਾਹਿਬ ਨੇ, ਕਿ ਪੜ੍ਹੇ ਦਾ ਤੂੰ ਮਾਣ ਕਰੀਨਾ ਤੇ ਨਾ ਆਖੀ ਮੈਂ ਪੜ੍ਹਿਆ, ਤੇ ਉਹ ਜਬਾਰ ਕਹਾਰ ਕਹਾਵੀ ਮਤੇ ਰੋੜ ਦੇ ਵੀ ਦੁੱਧ ਕੜਿਆ। ਤੋ ਗੱਲ ਇਹ ਹੈ ਕਿ ਕੀਤੀ ਕਤਰੀ ਜਿਹੜੀ ਹੈ ਨਾ ਉਹ 1 ਮਿੰਟ 'ਚ ਗਵਾਚ ਜਾਂਦੀ ਹੈ। ਦੇਖੋ ਨਾ, ਬੰਦੇ ਦੀ ਔਕਾਤ ਕੀ ਹੈ, ਇੱਕ ਸਾਹ ਮਰਜ਼ੀ ਨਾਲ ਨਹੀਂ ਲੈ ਸਕਦਾ, ਨਾ ਇਹ ਦੁਨੀਆ ਤੇ ਮਰਜ਼ੀ ਨਾਲ ਆਇਆ, ਨਾ ਇਹਨੇ ਮਰਜ਼ੀ ਨਾਲ ਜਾਣਾ ਹੈ। ਹਾਂਜੀ, ਤੇ ਜਿਹੜਾ ਇੱਕ ਸਾਹ ਮਰਜ਼ੀ ਨਾਲ ਨਹੀਂ ਲੈ, ਸਾਹ ਆਉਂਦਾ ਰਿਹਾ ਤੇ ਹਯਾ ਤੇ ਨਾ ਆਵੇ ਤੇ ਮੌਤ, ਤੇ ਉਹਨੂੰ ਫਿਰ ਇੱਥੇ ਬੰਦੇ ਦਾ ਪੁੱਤਰ, ਬੰਦੇ ਦਾ ਮਹਿਣਾ ਹੀ ਮਤਲਬ ਇਹ ਬੰਦਿਆਈ ਵਾਲਾ ਬੰਦਾ ਬਣ ਕੇ, ਇਨਸਾਨ ਬਣ ਕੇ ਇੱਥੇ ਰਵੇ ਔਰ ਅੱਲਾ ਦੀ ਮਖਲੂਕ ਨਾਲ ਪਿਆਰ ਕਰੇ, ਹਾਂਜੀ, ਮਿਹਨਤ ਮਜ਼ਦੂਰੀ ਕਰੇ। ਲੇਕਿਨ ਉਹੀ ਗੱਲ ਕਿ ਜਿਹੜਾ ਮਤਲਬ ਹੈ ਕਿ ਐਵੇਂ ਵੱਡ ਲੋਕਾਂ ਨੂੰ ਪੈਣਾ, ਇਹ ਕੋਈ ਚੰਗਾ ਕੰਮ ਨਹੀਂ। ਇਹ ਰੱਬ ਸੋਹਣਾ ਫਿਰ ਜਦੋਂ ਗੁੱਸੇ ਜਾਉਂਦਾ ਨਾ, ਮੇਰਾ ਇੱਕ ਸ਼ੇਰ ਹੈ ਕਿ ਡਰ ਮਾੜੇ ਦੀ ਹਾ ਦੇ ਕੋਲੋਂ, ਵਾਹ, ਹਾਂਜੀ, ਡਰ ਮਾੜੇ ਦੀ ਹਾ ਦੇ ਕੋਲੋਂ ਨਸਲਾਂ ਮਾਰ ਮੁਕਾਵੇ ਤੇ ਜਦ ਅਸਮਾਨਾਂ ਵੱਲੇ ਜਾਵੇ ਪੰਡਾ ਕਹਿਰ ਲਿਆਵੇ। ਵਾਹ ਵਾਹ। ਤੋ ਮਤਲਬ ਉਸ ਜਿਹੜੀ ਜਦੋਂ ਉਹ ਕਿਤੇ ਉਹ ਬੰਦੇ ਦੀ ਕਿਸੇ ਦੀ ਹਾ ਦੇ ਅੱਗੇ ਬੰਦਾ ਚੜ ਜਾਂਦਾ ਨਾ, ਤੇ ਫਿਰ ਮਤਲਬ ਇਹ ਕਿ ਜਿਹੜਾ ਉਹ ਖੁਦਾ ਤਾਲਾ ਉਹਨੂੰ ਫਿਰ ਪਕੜ ਲੈਂਦਾ, ਔਰ ਫਿਰ ਜਦੋਂ ਖੁਦਾ ਦਾ ਪਕੜਿਆ ਬੰਦਾ ਉਹ ਫਿਰ ਕਿੱਥੇ ਜਾਏਗਾ ਜੀ, ਉਹਦੇ ਨਸਲਾਂ ਮੁੱਕ ਜਾਂਦੀਆਂ ਨੇ। ਹਾਂਜੀ, ਇਸ ਵਾਸਤੇ ਖੁਦਾ ਕੋਲੋਂ ਡਰਦਿਆਂ ਰਹਿਣਾ ਚਾਹੀਦਾ, ਜੋ ਵੀ ਉਹ ਦਵੇ ਉਹਦੇ ਤੇ ਸਬਰ ਸ਼ੁਕਰ ਕਰਨਾ ਚਾਹੀਦਾ, ਔਰ ਆਪਣੀ ਮਿਹਨਤ ਮਜ਼ਦੂਰੀ ਹੱਕ ਹਲਾਲ ਦੀ ਕਰਦਿਆਂ ਰਹਿਣਾ ਚਾਹੀਦਾ, ਤੇ ਉਹਦੇ ਅੱਗੇ ਦੁਆਵਾਂ ਕਰਦਿਆਂ ਰਹਿਣਾ ਚਾਹੀਦਾ, ਤੇ ਲੋਕਾਂ ਦੇ ਮਾੜਿਆਂ ਦੇ ਕੰਮ ਆਉਂਦਿਆਂ ਰਹਿਣਾ ਚਾਹੀਦਾ। ਵਾਹ, ਇਹੀ ਜ਼ਿੰਦਗੀ ਹੈ। ਅਗਰ ਅਸੀਂ ਇਹ ਨਹੀਂ ਕਰਦੇ ਤੇ ਨਿਰਾ ਖਾਣ ਪੀਣ ਤੇ ਖੋਤੇ ਵੀ ਕਰਦੇ ਨੇ, ਹਾਂਜੀ, ਉਹਦੇ ਤੇ ਤੁਸੀਂ ਮਤਲਬ ਸਮਾਨ ਲੱਦ ਦਿਓ, ਬਾਅਦ ਚੋਂ ਪੱਠੇ ਖਾ ਕੇ 2 ਟੀਟਨੇ ਮਾਰ ਛੱਡਦਾ। ਲੇਕਿਨ ਇਨਸਾਨ ਚ ਤੇ ਜਾਨਵਰਾਂ ਚ ਕੋਈ ਫਰਕ ਹੈ। ਵਾਹ ਵਾਹ। ਲਓ ਜੀ ਪਿਆਰਿਓ, ਨਸੀਰ ਬੱਟ ਸਾਹਿਬ ਨੇ ਦੁਬਈ ਤੋਂ ਸਾਨੂੰ ਅਖਾਣ ਭਜਵਾਇਆ ਸੀ ਭਈ ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ। ਸਾਹਿਬੋ ਵੇਖੋ ਨਾ, ਅਸੀਂ ਇੱਥੇ ਦੁਨੀਆ ਦੇ ਉੱਤੇ ਕਿਸੇ ਨੂੰ ਲਾਠੀ ਮਾਰਨੇ ਆ ਜਾਂ ਡੰਡਾ ਕਿਸੇ ਦੇ ਸਿਰ 'ਚ ਕੱਢ ਮਾਰਨੇ ਆ ਤੇ ਆਵਾਜ਼ ਆਉਂਦੀ ਹੈ, ਅਸੀਂ ਕਿਸੇ ਨੂੰ ਗੋਲੀ ਕੱਢ ਮਾਰਨੇ ਆ ਤੇ ਆਵਾਜ਼ ਆਉਂਦੀ ਹੈ, ਬਕਾਇਦਾ ਬੜੀ ਜ਼ੋਰਦਾਰ ਗੋਲੀ ਚੱਲਣ ਦੀ ਆਵਾਜ਼ ਆ ਜਾਂਦੀ ਹੈ। ਹੱਤਾ ਕਿ ਅਸੀਂ ਕਿਸੇ ਨੂੰ ਥੱਪੜ ਵੀ ਮਾਰਨੇ ਆ, ਕੋਈ ਚੰਡ ਕੱਢ ਮਾਰਨੇ ਆ ਕਿਸੇ ਦੇ ਮੂੰਹ ਤੇ ਉਹਦੀ ਵੀ ਆਵਾਜ਼ ਆਉਂਦੀ ਹੈ। ਲੇਕਿਨ ਜਦੋਂ ਬੰਦੇ ਬੰਦਿਆਈਓਂ ਵਾਚ ਕੱਟਦੇ ਨੇ, ਜਦੋਂ ਬੰਦੇ ਅੱਲਾਹ ਦੇ ਕਾਨੂੰਨ ਤੋੜਨ ਲੱਗ ਪੈਂਦੇ ਨੇ,
ਬੰਦੇ ਦਾ ਤੇ ਕੰਮ ਹੈ ਨਾ ਬੰਦਗੀ ਕਰੇ, ਤੇ ਜਿਸ ਵੇਲੇ ਉਹ ਸਿਰਾਤੇ ਮੁਸਤਕੀਮ ਤੋਂ ਲੈਂਦਾ ਹੈ, ਜਿਸ ਵੇਲੇ ਡੀ ਟਰੈਕ ਹੁੰਦਾ, ਕੁਰਾਏ ਪੈਂਦਾ ਹੈ, ਤੇ ਪਿਆਰਿਓ ਫਿਰ ਜਦੋਂ ਅੱਲਾਹ ਪਾਕ ਸ਼ਹਿਨशाह ਉਸ ਬੰਦੇ ਨੂੰ ਸਬਕ ਸਿਖਾਉਣ ਤੇ ਆਉਂਦਾ ਨਾ, ਤੇ ਆਵਾਜ਼ ਨਹੀਂ ਕਿਸੇ ਪਾਸੇ ਆਉਂਦੀ। ਉਹ ਜਿਹੜਾ ਜ਼ਾਲਮ ਬੰਦਾ ਹੁੰਦਾ ਹੈ, ਜਿਹਨੇ ਇੱਕ ਅਰਸਾ ਅੱਲਾ ਦੇ ਕਾਨੂੰਨ ਤੋੜੇ ਹੁੰਦੇ ਨੇ, ਉਹਨੂੰ ਆਪ ਸਮਝ ਨਹੀਂ ਲੱਗਦੀ ਕਿ ਮੈਨੂੰ ਕਿੱਧਰੋਂ ਕਿੱਧਰੋਂ ਪਈਆਂ ਪੈਂਦੀਆਂ ਨੇ, ਤੇ ਨਾ ਕੋਈ ਆਵਾਜ਼ ਨਿਕਲਦੀ ਹੈ, ਤੇ ਬੇੜਾ ਉਹਦਾ ਗਰਕ ਹੁੰਦਾ ਹੀ ਜਾਂਦਾ ਹੈ। ਦਿਨ ਬ ਦਿਨ ਰਹਿੰਦਾ ਹੀ ਜਾਂਦਾ, ਕਾਰੋਬਾਰ ਖਤਮ, ਪੁੱਤਰ ਕੋਠੇ ਤੋਂ ਥੱਲੇ ਡਿੱਗ ਪਿਆ, ਪੋਤਰਾ ਕਿਸੇ ਗੱਡੀ ਨੂੰ ਜਾ ਵੱਜਿਆ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਦੇ ਖੌਫ ਤੋਂ, ਸਾਨੂੰ ਉਹਦੇ ਹੁਕਮਾਂ ਤੋਂ ਡਰਨਾ ਚਾਹੀਦਾ, ਇਤਾਅਤ ਕਰਨੀ ਚਾਹੀਦੀ ਹੈ। ਬੰਦਾ ਜੋ ਹੋਇਆ ਤੇ ਬੰਦਗੀ ਕਰਨੀ ਚਾਹੀਦੀ ਹੈ, ਇਹਦੇ ਵਿੱਚ ਹੀ ਬੰਦੇ ਦਾ ਭਲਾ ਹੈ। ਇਹੋ ਹੀ ਮੱਤ ਸਾਨੂੰ ਇਸ ਅਖਾਨ 'ਚ ਦਿੱਤੀ ਗਈ ਹੈ ਕਿ ਅਤੀਉੱਲਾਹ व ਅਤੀਉਰ ਰਸੂਲ ਕਰੋ, ਤੇ ਜੇ ਨਾ ਕਰੋਗੇ ਤੇ ਫਿਰ ਡਰੋ ਉਸ ਵਕਤ ਤੋਂ ਵੀ ਤੁਹਾਨੂੰ ਪਤਾ ਨਹੀਂ ਲੱਗਣਾ ਕਿਧਰੋਂ ਕਿਧਰੋਂ ਰੱਬ ਦੀਆਂ ਲਾਠੀਆਂ ਪੈਣੀਆਂ। ਲੋਈ ਬਾਜਵਾ ਸਾਹਿਬ ਮੁਲਤਾਨ ਸ਼ਰੀਫ ਤੋਂ ਸਾਡੇ ਇੱਕ ਬੜੇ ਪਿਆਰੇ ਮਿੱਤਰ ਜਨਾਬ, ਸਾਡੇ ਪੱਕੇ ਦਰਸ਼ਕ ਨੇ, ਰਾਣਾ ਗੁਲਾਮ ਰਸੂਲ ਕਬੀਰੀ ਮੁਜੱਦਦੀ ਸਾਹਿਬ। ਅੱਛਾ ਅੱਛਾ, ਮਾਸ਼ਾਅੱਲਾ। ਉਹਨਾਂ ਜਨਾਬ ਅਖਾਨ ਭਜਵਾਇਆ ਭਈ ਅੱਗੇ ਹੀ ਸੀ ਕਹਾਣੀ, ਉੱਤੋਂ ਪੈ ਗਿਆ ਪਾਣੀ। ਅੱਗੇ ਸੀ ਕਹਾਣੀ ਜੀ, ਤੇ ਉੱਤੋਂ ਪੈ ਗਿਆ ਪਾਣੀ ਜੀ। ਤੇ ਪਾਣੀ ਦੀ ਅਲਾਮਤ ਇੱਥੇ ਜਿਹੜੀ ਹੈ ਨਾ ਜੀ, ਉਹ ਇਹ ਕਿ ਮਤਲਬ ਹੈ ਕਿ ਉਹ ਕਹਾਣੀ ਜਿਹੜੀ ਬੀਬੀ ਹੈ, ਉਹ ਤੇ ਅੱਗੇ ਹੀ ਉਹਦੇ ਮਤਲਬ ਵੱਧ ਸਿਫਤੀ ਹੈ ਨਾ। ਹਾਂਜੀ ਹਾਂਜੀ ਹਾਂਜੀ। ਤੇ ਉੱਤੋਂ ਉਹਦੇ ਸਿਰ 'ਚ ਪਾਣੀ ਪੈ ਗਿਆ। ਹਾਂਜੀ। ਤੋਂ ਸਿਰ 'ਚ ਪਾਣੀ ਪੈਣ ਵਾਲਾ ਵੀ ਉਹਦਾ ਮਤਲਬ ਇਹ ਹੈ ਕਿ ਨੁਕਸਾਨ ਹੋ ਗਿਆ, ਕੱਪੜੇ ਭਿੱਜ ਗਏ, ਸਾਰਾ ਸਤਿਆਨਾਸ਼ ਹੋ ਗਿਆ। ਹਾਂਜੀ। ਤੇ ਇਹਦਾ ਇੱਕ ਦੂਜਾ ਮਾਇਨਾ ਇਹ ਵੀ ਨਿਕਲਦਾ ਵੀ ਕੁਝ ਲੋਕ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਨਾ, ਉਹ ਜੁਗੋਂ ਨਵੇਕਲੇ ਹੀ ਹੁੰਦੇ ਨੇ। ਉਹ ਅੱਗੇ ਕਿਸੇ ਦੀ ਗੱਲ ਨੂੰ ਥੱਲੇ ਡਿੱਗਣ ਦਿੰਦੇ ਹੀ ਨਹੀਂ। ਜੀ ਜੀ। ਹਾਂਜੀ। ਉਹਨਾਂ ਨੂੰ ਅਗਰ ਦੌਲਤ ਲੱਭ ਜਾਏ, ਹਾਂਜੀ, ਅਗਰ ਉਹਨਾਂ ਨੂੰ ਦੌਲਤ ਲੱਭ ਜਾਏ ਜਾਂ ਉਹਨਾਂ ਕੋਲ ਕੋਈ ਅਖਤਿਆਰ ਆ ਜਾਏ, ਜੀ ਜੀ, ਤੇ ਉਹ ਫਿਰ ਉੱਕੇ ਹੀ ਨਹੀਂ ਕਿਸੇ ਦੇ ਕਾਬੂ ਆਉਂਦੇ, ਔਰ ਜ਼ੁਲਮ ਤਸ਼ੱਦਦ ਕਰਨ ਤੋਂ ਉੱਕੇ ਹੀ ਬਾਜ਼ ਨਹੀਂ ਆਉਂਦੇ। ਹਾਂਜੀ ਹਾਂਜੀ। ਲੋ ਜੀ ਪਿਆਰਿਓ, ਰਾਣਾ ਗੁਲਾਮ ਰਸੂਲ ਸਾਹਿਬ ਸਾਡੇ ਬੜੇ ਸੋਹਣੇ ਜਿਹੜੇ ਮਿੱਤਰ ਨੇ, ਉਹਨਾਂ ਅਖਾਨ ਭਜਵਾਇਆ ਸੀ ਵੀ ਅੱਗੇ ਹੀ ਸੀ ਕਹਾਣੀ, ਉੱਤੋਂ ਪੈ ਗਿਆ ਪਾਣੀ। ਪਿਆਰਿਓ, ਗੱਲ ਇਹ ਵੇ ਕਿ ਇੱਕ ਬੰਦਾ ਜਿਹੜਾ ਉਹਦੀ ਇੱਕ ਅੱਖ ਤੇ ਅੱਗੇ ਹੀ ਜ਼ਾਇਆ ਹੈ, ਤੇ ਇੱਕੋ ਹੀ ਅੱਖ ਹੈ, ਤੇ ਉਹਦੇ ਵਿੱਚ ਵੀ ਕਿਸੇ ਤਰੀਕੇ ਪਾਣੀ ਪੈ ਜਾਏ, ਕਿਸੇ ਪੱਜ ਪਾਣੀ ਜਾ ਵੜੇ, ਜਾਂ ਬੰਦਾ ਰੋਂਦਾ ਹੀ ਹੋਵੇ, ਤੇ ਤੁਸੀਂ ਵੇਖਿਆ ਨਾ ਕਿ ਅੱਖਾਂ 'ਚ ਜਦੋਂ ਅਥਰੂ ਆ ਜਾਣ ਤੇ ਅੱਗੇ ਫਿਰ ਦਿਸਣਾ ਬੰਦ ਹੋ ਜਾਂਦਾ। ਯਾਨੀ ਕਾਣੇ ਗਰੀਬ ਨੂੰ ਅੱਗੇ ਹੀ ਘੱਟ ਦਿਸਦਾ, ਇੱਕ ਅੱਖ ਵਾਲੇ ਨੂੰ ਤੇ ਅੱਗੇ ਹੀ ਘੱਟ ਦਿਸਦਾ, ਤੇ ਉੱਤੋਂ ਅੱਖ 'ਚ ਪਾਣੀ ਵੀ ਪੈ ਜਾਏ ਤੇ ਫਿਰ ਸਮਝੋ ਸਾਰਾ ਕੁਝ ਹੀ ਧੁੰਦਲਾ ਗਿਆ, ਫਿਰ ਅੱਗੋਂ ਦਿਸਣਾ ਕੀ ਹੈ। ਬਾਜਵਾ ਸਾਹਿਬ ਨੇ ਬੜੀ ਪਿਆਰੀ ਇਹਦੀ ਵੰਡ ਕੀਤੀ ਕਿ ਇੱਕ ਬੰਦਾ ਜਿਹੜਾ ਉਹ ਅੱਗੇ ਹੀ ਕਿਸੇ ਅਹਿਲ ਨਹੀਂ ਸੀ, ਯਾਨੀ ਇੱਕ ਨਾ ਅਹਿਲ ਤੇ ਉਹਦੀ ਪਹਿਲਾਂ ਹੀ ਸੀ, ਉਹ ਨਾ ਅਹਿਲ ਤੇ ਉਹ ਪਹਿਲਾਂ ਹੀ ਸੀ। ਉੱਤੋਂ ਉਹਨੂੰ ਹੋਰ ਕੋਈ ਐਸੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਏ ਜਿਹਦੇ ਉਹ ਬਿਲਕੁਲ ਹੀ ਕਾਬਲ ਨਾ ਹੋਵੇ, ਤੇ ਫਿਰ ਉਹ ਆਪੇ ਚੋਂ ਬਾਹਰ ਹੀ ਹੋ ਜਾਏਗਾ ਨਾ ਜੀ। ਤੇ ਫਿਰ ਉਹ ਅਜਿਹੀਆਂ ਹਰਕਤਾਂ ਕਰੇਗਾ ਜਿਹੜੀਆਂ ਲੋਕਾਂ ਦੇ ਵਾਸਤੇ ਨਾ ਕਾਬਲੇ ਬਰਦਾਸ਼ਤ ਹੋ ਜਾਣਗੀਆਂ। ਬਾਜਵਾ ਸਾਹਿਬ ਉਕਾੜਾ, ਉਹਦੀ ਤਹਿਸੀਲ ਹੈ ਰਿਨਾਲਾ ਖੁਰਦ। ਉੱਥੋਂ ਜਨਾਬ ਸਾਨੂੰ ਸਾਡੇ ਇੱਕ ਮਿੱਤਰ ਨੇ ਜਨਾਬ ਅਸਗਰ ਯਜ਼ਦਾਨੀ ਸਾਹਿਬ, ਬੜੇ ਜਨਾਬ ਪੰਜਾਬੀ ਨਾਲ ਪਿਆਰ ਕਰਨ ਵਾਲੇ ਨੇ, ਉਹਨਾਂ ਅਖਾਨ ਭਜਵਾਇਆ ਵੀ ਚੌਲ ਛੜੇ ਹੀ ਚਿੱਟੇ ਹੁੰਦੇ ਨੇ। ਹਾਂਜੀ। ਇਹ ਆਪਣਾ ਰਿਨਾਲਾ ਖੁਰਦ ਦਾ ਪਹਿਲਾ ਨਾਮ ਮਲਿਆਂ ਵਾਲਾ ਸੀ ਜੀ। ਉਹ ਮੈਂ ਇੱਕ ਦਫਾ ਉੱਥੇ ਉਤਰਨਾ ਸੀ ਤੇ ਮੈਂ ਪਰ ਸ਼ੇਰਗੜ੍ਹ ਜਾਣਾ ਸੀ, ਤੇ ਉਹ ਬੱਸ ਵਾਲੇ ਨੂੰ ਮੈਂ ਰਿਨਾਲਾ ਖੁਰਦ ਦੱਸਿਆ ਜੀ। ਉਹ ਉਹਨੇ ਆਵਾਜ਼ ਲਾਈ ਮਲਿਆਂ ਵਾਲਾ, ਪੁਰਾਣੀ ਗੱਲ ਹੈ ਜੀ ਜੀ। ਉਹ ਮੈਂ ਜਨਾਬ ਉੱਥੇ ਉਤਰਿਆ ਕੋਈ ਨਾ, ਜਦੋਂ ਮੈਂ ਗਾਂ ਲੰਘ ਗਿਆ ਤੇ ਮੈਂ ਕਿਹਾ ਓਏ ਉਹ ਰਿਨਾਲਾ ਖੁਰਦ ਕਿੱਥੇ ਗਿਆ, ਉਹਦੇ ਪਿੱਛੇ ਲੰਘ ਆਇਆ। ਉਹ ਮੈਂ ਕਿਹਾ ਯਾਨੀ ਇਹ ਨਾਂ ਬਦਲਣ ਦਾ ਨੁਕਸਾਨ ਹੈ। ਹਾਂਜੀ। ਤੇ ਇਹ ਜੀ ਬੜਾ ਸੋਹਣੀ ਮਤਲਬ ਇਸ ਅਖਾਨ 'ਚ ਮੱਤ ਦਿੱਤੀ ਗਈ ਹੈ ਜੀ, ਭਈ ਚੌਲਾਂ ਨੂੰ ਜਿੰਨਾ ਸੁਥਰੇ ਤਰੀਕੇ ਨਾਲ ਛੜੋਗੇ ਜੀ, ਉਨੇ ਹੀ ਉਹ ਚਿੱਟੇ ਹੋਣਗੇ। ਮਤਲਬ ਇਹ ਵੇ ਕਿ ਤੁਸੀਂ ਕਿਸੇ ਵੀ ਆਲ ਔਲਾਦ ਨੂੰ ਵੀ ਜਿੰਨਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਨੂੰ ਚੰਗੀ ਤਰਬੀਅਤ ਦਿਓਗੇ, ਉਹਨਾਂ ਨੂੰ ਚੰਗੀ ਸਿੱਖਿਆ ਦਿਓਗੇ,
ਉਨੇ ਹੀ ਉਹ ਚੰਗੇ ਹੋਣਗੇ। ਵਾਹ। ਅਗਰ ਵਿਸਰੇ ਹੋ ਕੇ ਬੇਪਰਵਾਹ ਹੋ ਰਹੋਗੇ ਔਲਾਦ ਵੱਲੋਂ ਜੀ ਜੀ ਤੇ ਉਹ ਜਿਹੜੀ ਹੈ ਉਹਨਾਂ ਦੇ ਵਿਗੜਨ ਦਾ ਡਰ ਹੁੰਦਾ ਹੈ। ਜੀ 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 ਇਸ ਵਾਸਤੇ ਇਹ ਸਿਖਾਉਣ ਚ ਇਹੋ ਹੀ ਮੱਤ ਹੈ ਕਿ ਜਿੰਨੀ ਮਿਹਨਤ ਕਿਸੇ ਤੇ ਕਰੋਗੇ ਤੁਸੀਂ ਕਿਸੇ ਸ਼ੈ ਤੇ ਓਨਾ ਹੀ ਵੱਧ ਫਲ ਪਾਓਗੇ। ਹਾਂ। ਜੇ ਆਪਣੀ ਔਲਾਦ ਨੂੰ ਵੀ ਚੰਡ ਕੇ ਰੱਖੋਗੇ, ਹਾਂ, ਹਾਂ। ਚੰਡਣ ਤੇ ਉਹ ਛੜਨ ਇੱਕੋ ਹੀ ਗੱਲ ਹੈ ਨਾ ਜੀ। ਹਾਂ, ਹਾਂ, ਤੇ ਉਹ ਜਿਹੜਾ ਨੇ ਨਾ ਉਹ ਬਿਹਤਰ ਹੋਣਗੇ, ਉਹ ਮਤਲਬ ਅਦਬ ਅਦਾਬ ਨੂੰ ਵੀ ਜਾਣਨਗੇ, ਵੱਡੇ ਛੋਟੇ ਦੇ ਲੀਏ ਲਿਹਾਜ਼ ਨੂੰ ਵੀ ਸਮਝਣਗੇ, ਔਰ ਮਾਂ ਪਿਓ ਦੀ ਵੀ ਇੱਜ਼ਤ ਤੇ ਆਇਆ ਗਿਆ ਦਾ ਵੀ ਮਤਲਬ ਉਹਨਾਂ ਨੂੰ ਜਾਚ ਆ ਜਾਏਗੀ। ਜੀ ਜੀ ਤੇ ਜੇ ਤੁਸੀਂ ਉਹਨਾਂ ਵੱਲੋਂ ਵਿਸਰੇ ਹੋ ਜਾਓਗੇ, ਬੇਪਰਵਾਹ ਹੋ ਜਾਓਗੇ, ਤੇ ਫਿਰ ਉਹੀ ਹਾਲ ਹੈ, ਫਿਰ ਉਸ ਤਰ੍ਹਾਂ ਹੀ ਹੋਣਾ ਹੈ ਜਿਵੇਂ ਭੈੜੀਆਂ ਛੜਨ ਵਾਲੀਆਂ ਚੌਲਾਂ ਨੂੰ ਜਦੋਂ ਉਖਲੀ ਚ ਛੱਡਦੀਆਂ ਸਨ ਹਾਂਜੀ ਹਾਂਜੀ ਤੇ ਉਹ ਪਹਿਲਾਂ ਖਾਂਜਣਾ ਹੁੰਦੀਆਂ ਸਨ ਨਾ, ਹਾਂਜੀ, ਹਾਂਜੀ। ਜਦੋਂ ਅੱਧ ਪਿੱਲੇ ਹੁੰਦੇ ਸਨ ਕੁਝਨਾਂ ਦੇ ਛਿਲਕੇ ਉੱਤੇ, ਉਹਨਾਂ ਨੇ ਖਾਂਜਣਾ ਹੋ ਗਈਆਂ ਨੇ। ਹਾਂ ਫਿਰ ਉਹਨਾਂ ਨੂੰ ਬਾਹਰ ਕੱਢ ਕੇ ਫਿਰ ਉਹਨਾਂ ਜੋ ਸਾਓ ਕੱਢ ਕੇ ਨਾ ਫੱਕ ਜਈ ਦੁਬਾਰਾ ਫਿਰ ਉਖਲੀ ਚ ਪਾਉਂਦੇ ਸਨ। ਵਾਹ ਵਾਹ ਹਾਂਜੀ ਕਿ ਜਿਹੜੇ ਰਹਿ ਗਏ ਨੇ ਛਿਲਕੇ ਲੈਣ ਵਾਲੇ ਉਹ ਵੀ ਲੈ ਜਾਣ। ਵਾਹ ਵਾਹ ਹਾਂਜੀ ਤਾਂ ਜ਼ਿੰਦਗੀ ਜਿਹੜੀ ਹੈ ਇੱਕ ਮਿਹਨਤ ਮੁਸ਼ੱਕਤ ਜੋਹਦ ਦਾ ਨਾਂ ਹੈ। ਔਰ ਵਾਹ। ਤੁਸੀਂ ਅਗਰ ਆਲ ਔਲਾਦ ਤੇ ਉਹ ਕਰੋਗੇ, ਉਹਨਾਂ ਨੂੰ ਤਰਬੀਅਤ ਦਿਓਗੇ, ਗੱਲ ਗੱਲ ਤੇ ਉਹਨਾਂ ਨੂੰ ਜਦੋਂ ਕੁਰਾਏ ਪੈਂਦੇ ਦਿਸਣਗੇ ਉਹਨਾਂ ਨੂੰ ਟੋਕੋਗੇ, ਉਹਨਾਂ ਨੂੰ ਸਮਝਾਓਗੇ, ਤੇ ਫੇਰ ਹੀ ਉਹ ਨਾਂ ਨਿਸ਼ਾਨ ਪੈਦਾ ਕਰਨ ਵਾਲੀ ਆਲ ਔਲਾਦ ਵਾਹ ਬਣੇਗੀ। ਬਣੇਗੀ। ਵਾਹ ਜੀ ਵਾਹ। ਲਓ ਜੀ ਸਾਹਿਬੋ, ਚੌਲ ਛੜਿਆਂ ਹੀ ਚਿੱਟੇ ਹੁੰਦੇ ਨੇ। ਦੇਖੋ ਨਾ ਮੁੰਜੀ ਏ, ਉਹਨੂੰ ਛੜਿਆ ਜਾਂਦਾ ਜਿਸ ਵੇਲੇ ਤੇ ਚੰਗੇ ਉਹਦੇ ਸਿਰ ਤੇ ਵਦਾਨ ਵੱਜਦੇ ਨੇ, ਮੁੰਜੀ ਦੇ ਜਿਹੜੇ ਦਾਣੇ ਹੁੰਦੇ ਨੇ, ਤੇ ਫਿਰ ਉਹ ਉੱਤੋਂ ਛਿੱਲੜ ਲੱਥਦੀ ਹੈ ਤੇ ਫਿਰ ਵਿੱਚੋਂ ਚਾਵਲ ਨਿਕਲਦੇ ਨੇ ਤੇ ਚਿੱਟੇ ਸਫੈਦ ਹੋ ਜਾਂਦੇ ਨੇ। ਉਹ ਫਿਰ ਜਿਹੜੇ ਨਿਕਲਦੇ ਨੇ ਉਹ ਹੀ ਅਸੀਂ ਪਕਾਉਂਦੇ ਆ। ਇਸ ਅਖਾਣ 'ਚ ਦੱਸਿਆ ਗਿਆ, ਜਿਵੇਂ ਬਾਜਵਾ ਸਾਹਿਬ ਦੱਸਿਆ, ਭਈ ਬੜੀ ਜ਼ਿੰਦਗੀ ਦੇ ਵਿੱਚ ਮੁਸ਼ੱਕਤ ਮਿਹਨਤ ਕਰਨੀ ਪੈਂਦੀ ਹੈ, ਔਕੜਾਂ ਝੱਲਣੀਆਂ ਪੈਂਦੀਆਂ ਨੇ, ਤੇ ਫਿਰ ਜਾ ਕੇ ਬੰਦਾ ਕਿਸੇ ਮੁਕਾਮ ਤੇ ਕਿਸੇ ਰੁਤਬੇ ਤੇ ਪਹੁੰਚਦਾ। ਇੱਕ ਬੜਾ ਹੀ ਪਿਆਰਾ ਉਰਦੂ ਦਾ ਸ਼ੇਰ ਹੈ, ਭਈ ਨਾਮੀ ਕੋਈ ਬਗੈਰ ਮੁਸ਼ੱਕਤ ਨਹੀਂ ਹੁਆ, 100 ਬਾਰ ਜਬ ਅਕੀਕ ਕਟਾ ਤਬ ਨਗੀ ਹੁਆ। ਪਿਆਰਿਓ, ਦਾਣਾ ਵੀ ਗੁਲੋ ਗੁਲਜ਼ਾਰ ਬਣਨ ਤੋਂ ਪਹਿਲੇ ਇੱਕ ਵਾਰੀ ਮਿੱਟੀ 'ਚ ਰਲਦਾ ਹੈ, ਤੇ ਫਿਰ ਉਹਦੇ ਉੱਤੇ ਕੌਂਪਲਾਂ ਨਿਕਲਦੀਆਂ ਨੇ, ਫਿਰ ਬੂਟੇ ਬਣਦੇ ਨੇ, ਫਿਰ ਗੁਲੋ ਗੁਲਜ਼ਾਰ ਬਣ ਜਾਂਦਾ, ਫੁੱਲ ਨਿਕਲ ਆਉਂਦੇ ਨੇ, ਕਲੀਆਂ ਬਣ ਜਾਂਦੀਆਂ ਨੇ। ਯਾਨੀ ਜਿਵੇਂ ਦਾਣਾ ਮਿੱਟੀ 'ਚ ਮਿਲ ਕੇ ਤੇ ਫਿਰ ਬਿਲ ਆਖਰ ਗੁਲੋ ਗੁਲਜ਼ਾਰ ਦੀ ਸ਼ਕਲ ਬਣਾ ਜਾਂਦਾ, ਇਸੇ ਤਰ੍ਹਾਂ ਇਨਸਾਨ ਨੂੰ ਕਿਸੇ ਉੱਚੇ ਤੇ ਆਲਾ ਮੁਕਾਮ ਤੇ ਪੁੱਜਣ ਲਈ ਤੇ ਆਪਣ ਵਾਸਤੇ ਹਯਾਤੀ 'ਚ ਬੜੀ ਮਿਹਨਤ ਕਰਨੀ ਪੈਂਦੀ ਹੈ, ਬੜੀਆਂ ਕਠਿਨਾਈਆਂ ਜਿਹੜੀਆਂ ਨੇ ਕੱਟਣੀਆਂ ਪੈਂਦੀਆਂ ਨੇ, ਤੇ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਇਹ ਸਾਨੂੰ ਇਸ ਖਾਨ 'ਚ ਮੱਤ ਦਿੱਤੀ ਗਈ ਹੋਈ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ